अस्सलाम वालेकुम दोस्तों, सोच दे सफर ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਗਰ ਉਮਰ 30 ਸਾਲ ਹੈ ਜਾਂ 30 ਸਾਲ ਤੋਂ ਜ਼ਿਆਦਾ ਹੈ ਤਾਂ ਇਹ ਵੀਡੀਓ ਤੁਹਾਡੇ ਵਾਸਤੇ। ਅਗਰ 30 ਸਾਲ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਸਿਹਤਮੰਦ ਗੁਜ਼ਾਰਨਾ ਚਾਹੁੰਦੇ ਜੇ ਨਾ, ਤੇ ਤਿੰਨ ਆਦਤਾਂ ਜਿਹੜੀਆਂ ਨੇ ਨਾ, ਇਹ ਪੱਲੇ ਬੰਨ ਲਓ। ਤਿੰਨ ਆਦਤਾਂ ਬਣਾ ਲਓ ਆਪਣੀ। ਉਹਦੇ 'ਚ ਪਹਿਲੀ ਆਦਤ ਹੈ ਕਿ ਤੁਸੀਂ ਰੈਗੂਲਰ ਵਾਕ ਕਰਨੀ, ਰੈਗੂਲਰ ਐਕਸਰਸਾਈਜ਼ ਕਰਨੀ। ਕਿਉਂਕਿ ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਕਰਦੇ ਜੇ, ਤੁਹਾਡਾ ਸ਼ੂਗਰ ਲੈਵਲ, ਤੁਹਾਡਾ ਕੋਲੇਸਟ੍ਰੋਲ ਲੈਵਲ, ਤੁਹਾਡੀ ਕੈਲਰੀਜ਼ ਬਰਨ ਹੋਣਗੀਆਂ, ਤੁਹਾਡਾ ਮੈਟਾਬੋਲਿਕ ਰੇਟ ਬਿਹਤਰ ਹੁੰਦਾ। ਔਰ ਇਹ ਇੰਤਹਾਈ ਜ਼ਰੂਰੀ ਹੈ। ਪਹਿਲੀ ਆਦਤ ਜਿਹੜੀ ਹੈ ਤੁਹਾਡੀ ਰੈਗੂਲਰ ਐਕਸਰਸਾਈਜ਼ ਹੋਣੀ ਚਾਹੀਦੀ ਹੈ। ਔਰ ਡੇਲੀ ਇੰਨੀ ਕੁ ਐਕਸਰਸਾਈਜ਼ ਹੋਏ, ਮੈਂ ਅਕਸਰ ਕਹਿਣਾ ਕਿ ਤੁਹਾਨੂੰ ਪਸੀਨਾ ਆ ਜਾਣਾ ਚਾਹੀਦਾ। ਇੰਨੀ ਕੁ ਵਾਕ ਹੋਏ। ਇੰਨੀ ਵਾਕ ਅਗਰ ਤੁਸੀਂ 40 ਤੋਂ 45 ਮਿੰਟ ਅਗਰ ਚੱਲੋ ਨਾ, ਤੇ ਇਹ ਬਿਹਤਰੀਨ ਵਾਕ ਹੈ। ਔਰ ਦੂਸਰੀ ਆਦਤ ਹੈ ਕਿ ਹਮੇਸ਼ਾ ਆਪਣੀ ਨੀਂਦ ਪੂਰੀ ਕਰਨ ਦੀ ਆਦਤ ਬਣਾ ਲਓ। ਔਰ ਨੀਂਦ ਟਾਈਮ ਨਾਲ, ਹਰ ਰੋਜ਼ ਉਸੇ ਟਾਈਮ ਤੁਸੀਂ ਸੋਣਾ ਹੈ। ਇਰਰੈਗੂਲਰ ਨੀਂਦ ਨਹੀਂ। ਜਦੋਂ ਤੁਸੀਂ ਸੌਂਦੇ ਜੇ ਨਾ, ਔਰ ਗਹਿਰੀ ਨੀਂਦ ਸੌਂਦੇ ਜੇ, ਮਿਨੀਮਮ 8 ਘੰਟੇ ਤੁਸੀਂ ਸੌਣਾ। ਇਹਦੇ ਨਾਲ ਕੀ ਹੁੰਦਾ ਕਿ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਟੌਕਸਨ ਇਕੱਠੇ ਹੁੰਦੇ ਨੇ, ਉਹ ਡਿਟੌਕਸੀਫਾਈ ਹੋ ਜਾਂਦੇ, ਤੁਹਾਡਾ ਦਿਮਾਗ ਕਲੀਅਰ ਹੁੰਦਾ, ਜਿਹਦੀ ਵਜ੍ਹਾ ਤੁਹਾਡੀ ਜ਼ਹਾਨਤ, ਮੈਮਰੀ, ਲਰਨਿੰਗ, ਇਹ ਚੀਜ਼ਾਂ ਬਿਹਤਰ ਹੋਣਗੀਆਂ। ਔਰ ਤੀਸਰੀ ਜਿਹੜੀ ਇੰਪੋਰਟੈਂਟ ਆਦਤ ਹੈ ਉਹ ਇਹ ਕਿ ਤੁਸੀਂ ਆਪਣਾ ਰੈਗੂਲਰ ਚੈੱਕਅਪ ਕਰਵਾਉਣਾ। ਰੈਗੂਲਰ ਚੈੱਕਅਪ 'ਚ ਤੁਹਾਡੀ ਸ਼ੂਗਰ, ਕੋਲੇਸਟ੍ਰੋਲ, ਬਲੱਡ ਪ੍ਰੈਸ਼ਰ, ਡਿਫਰੈਂਟ ਜਿਹੜੀਆਂ ਨੇ ਇਨਫੈਕਸ਼ੀਅਸ ਡਿਜ਼ੀਜ਼, ਜਿਸ ਤਰ੍ਹਾਂ ਹੈਪੇਟਾਈਟਸ ਹੈ, ਇਸ ਤਰ੍ਹਾਂ ਦਾ ਰੈਗੂਲਰ ਤੁਸੀਂ ਚੈੱਕਅਪ ਕਰਾਓ ਸਾਲ 'ਚ 2 ਦਫਾ। ਕਿਉਂਕਿ ਕੁਝ ਬਿਮਾਰੀਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਖਾਮੋਸ਼ੀ ਨਾਲ ਆਉਂਦੀਆਂ, ਤੁਹਾਨੂੰ ਪਤਾ ਹੀ ਨਹੀਂ ਚੱਲਦਾ। ਉਦੋਂ ਪਤਾ ਚੱਲ ਜਾਂਦਾ ਤੁਸੀਂ ਹਸਪੀਟਲ ਚਲੇ ਜਾਂਦੇ। ਕਿਉਂਕਿ ਬਿਮਾਰੀਆਂ ਦੀਆਂ ਦੋ ਹਾਲਤਾਂ ਹੁੰਦੀਆਂ ਨੇ, ਇੱਕ ਸਬ ਕਲੀਨਿਕਲ ਹੁੰਦੀ ਹੈ, ਯਾਨੀ ਕਿ ਅੰਦਰ ਅੰਦਰ ਲੱਗ ਰਹੀ ਹੁੰਦੀ, ਤੁਹਾਨੂੰ ਪਤਾ ਹੀ ਨਹੀਂ ਚੱਲਦਾ। ਉਦੋਂ ਪਤਾ ਚੱਲਦਾ ਜਦੋਂ ਫਿਰ ਉਹਦਾ ਇਲਾਜ ਨਹੀਂ ਰਹਿੰਦਾ। ਤੇ ਲਿਹਾਜ਼ਾ ਰੈਗੂਲਰ ਚੈੱਕਅਪ ਜਿਹੜਾ ਨਾ ਜ਼ਰੂਰੀ। ਬਿਲੀਵ ਮੀ, ਇਹ ਤੁਹਾਡੇ 'ਚ ਤਿੰਨ ਆਦਤਾਂ ਹੋਣਗੀਆਂ ਨਾ, ਤੁਹਾਡੀ ਜ਼ਿੰਦਗੀ 30 ਸਾਲ ਤੋਂ ਬਾਅਦ ਬਹੁਤ ਬਿਹਤਰ ਗੁਜ਼ਰੇਗੀ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਅੱਛਾ ਲੱਗਿਆ ਹੋਵੇਗਾ। ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ तो कमेंट सेक्शन जरूर लिखो, इंशाल्लाह मैं जवाब भी देंगे। हो सके तो वीडियो भी बना दें। जज़ाकल्लाह।